ਮਾਂ ਜੀ ਯਾਰ ਨਾਸ਼ਤਾ ਤੇ ਦੇ ਦਿਆ ਕਰੋ। ਦੁਪਹਿਰ ਚੜ ਗਈ, ਸਾਰਾ ਦਿਨ ਲੰਘ ਜਾਂਦਾ, ਨਾਸ਼ਤਾ ਹੀ ਨਹੀਂ ਤੁਸੀਂ ਬਣਾਦੇ ਕਦੀ। ਬੰਦਾ ਟਾਈਮ ਨਾਲ ਨਾਸ਼ਤਾ ਬਣਾ ਲੈਂਦਾ। ਮੇਰੇ ਕੋਲੋਂ ਕੁਝ ਸੁਣ ਨਾ ਲਈ। ਘੰਟਾ ਹੋ ਗਿਆ ਤੈਨੂੰ ਕਹਿੰਦੀ ਨੂੰ ਆ ਜਾ ਆ ਜਾ ਆ ਜਾ, ਚਾਹ ਦੁਬਾਰਾ ਗਰਮ ਕਰ ਲਈ। ਤੇਰਾ ਅਜੇ ਟਾਈਮ ਨਹੀਂ ਲੱਗਾ। ਬੰਦਾ ਟਾਈਮ ਨਾਲ ਉੱਠ ਕੇ ਨਾਸ਼ਤਾ ਬਣਾ ਲੈਂਦਾ। ਤੂੰ 10 ਵਜ ਗਏ ਨੇ, ਨਾਸ਼ਤਾ ਡੀਕ ਕੇ ਬੁੱਢਾ ਹੋ ਜਾਂਦਾ ਬੰਦਾ। ਮਤਲਬ ਕਦੀ ਨਾਸ਼ਤਾ ਨਹੀਂ ਟਾਈਮ। ਚਲੋ ਨਾਸ਼ਤਾ ਦਿਓ ਯਾਰ, ਮੈਨੂੰ ਗੱਲਾਂ ਨਾ ਸੁਣਾਓ। ਨਾਸ਼ਤਾ ਦਿਓ ਮੈਨੂੰ। ਚੋਰ ਉਲਟਾ ਪੋਤਵਾਲ ਨੂੰ ਡਾਂਡੇ। ਅੱਛਾ ਮਿੰਟ ਮਾਰੋ ਯਾਰ, ਗੱਲਾਂ ਨਾ ਸੁਣਾਓ, ਡਰਾਮੇ ਨਾ ਕਰੋ। ਬੜੇ ਕੰਮ ਨੇ ਮੇਰੀ ਜ਼ਿੰਦਗੀ 'ਚ, ਬਹੁਤ ਜ਼ਰੂਰੀ ਕੰਮ ਨੇ। ਬਣਾ ਕੇ ਰੱਖੇ ਪਾ ਕੇ ਬੁਲਾਇਆ। ਚੱਲ ਹੋਰ ਤਾਂ ਇੰਨੇ ਰੋਬ ਨਾ ਮੇਰੇ ਤੇ ਨਾ ਝਾੜੋ, ਸਮਝ ਆਈ ਨਾ? ਇੰਨੇ ਰੋਬ ਮੇਰੇ ਤੇ ਨਾ ਝਾੜਾ ਕਰੋ। ਹਾਂ ਜੇ ਤੁਸੀਂ ਜੁੱਤੀਆਂ ਨਾਲ ਜੁੜ ਜਾਣਾ। ਜੇ ਤੁਸੀਂ ਇੰਨੇ ਗੁੱਸੇ ਨਾਲ ਆਖਿਆ ਨਾ ਤਾਂ ਮੈਂ ਚਾਹ ਪਾ ਵੀ ਲਿਆਣੀ ਆ। ਫਿਰ ਨਾ ਆਖਿਆ ਜੀ ਮੈਨੂੰ। ਪਾ ਲਿਆ ਤੇ ਨਾ ਪਾ ਲਿਆ, ਪੀਣੀ ਤੂੰ ਹੀ ਹੈ। ਜੇ ਤੁਸੀਂ ਫਿਰ ਮੈਨੂੰ ਦੁਬਾਰਾ ਗੁੱਸੇ ਨਾਲ ਆਖਿਆ ਤਾਂ ਮੈਂ ਨਾਸ਼ਤਾ ਕਰ ਲੈਣਾ, ਚਾਹ ਪਾ ਕੇ। ਮੈਂ ਤੁਹਾਨੂੰ ਦੱਸੀ ਜਾਂਦਾ ਜੀ, ਮੈਨੂੰ ਦੁਬਾਰਾ ਗੁੱਸੇ ਨਾਲ ਨਾ ਨਾ ਆਖਿਆ। ਕਰ। ਮੈਂ ਕਹਿੰਦਾ ਮੈਨੂੰ ਦੁਬਾਰਾ ਗੁੱਸੇ ਨਾਲ ਨਾ ਆਖਿਆ ਜੇ ਮੈਂ ਸੱਚੀ ਨਾਸ਼ਤਾ ਕਰ ਲੈਣਾ, ਫਿਰ ਨਾ ਆਖਿਆ ਜੀ। ਮੈਂ ਗੁੱਸੇ ਦਾ ਬਹੁਤ ਮਾੜਾ ਬੰਦਾ ਵਾਂ। ਮੈਨੂੰ ਗੁੱਸਾ ਚੜ ਗਿਆ ਨਾ ਤੇ ਮੈਂ ਫਿਰ ਬਰਦਾਸ਼ਤ ਮੈਂ ਨਹੀਂ। ਨਹੀਂ, ਤੂੰ ਨਾ ਕਰ। ਹੁਣ ਮੈਨੂੰ ਰੋਕ ਕੇ ਵਿਖਾਇਆ ਜੀ ਤੁਸੀਂ। ਹੁਣ ਮੈਨੂੰ ਰੋਕ ਕੇ ਵਿਖਾਇਆ ਜੀ। ਅੱਲ ਚਾਹ ਕੜ ਕੇ ਕਾੜਾ ਬਣਾ ਛੱਡੀਏ। ਇੱਕ ਤੇਰਾ ਕਰੋ ਹੱਥ। ਕੋਈ ਨਹੀਂ, ਹੱਥ ਕਰੋ। ਤਮੀਜ਼ ਨਾ ਹੋਵੇ। ਹੱਥ ਕਰੋ। ਆਪੇ ਕਿਹਾ ਮੈਨੂੰ ਚਾਹ ਪਾ ਦੇ। ਮੈਨੂੰ ਲੱਗਦਾ ਹੈ ਕਿ ਨਾ ਤੈਨੂੰ ਦੇਸਨ ਕਾਲਾ ਦੇਣਾ ਪੈਣਾ ਹੈ। ਕੀ ਸ਼ੈ? ਦੇਸਨ ਕਾਲਾ। ਉਹ ਕੀ ਹੁੰਦਾ? ਦੇਸੋ ਪ੍ਰਦੇਸ਼ ਕੱਢਣਾ ਪੈਣਾ ਜਿਹੜਾ ਤੂੰ ਤੰਗ। ਤੁਸੀਂ ਹੱਥ ਕਰੋ ਨਾ, ਮੈਨੂੰ ਤਲੀ ਕਰੋ, ਤੁਹਾਨੂੰ ਚਾਹ ਪਾ ਕੇ ਦਿਆਂ। ਕੋਈ ਸ਼ਰਮ ਨੂੰ ਹੱਥ। ਓ ਯਾਰ ਹੱਥ ਕਰੋ, ਡਰਾਮੇ ਨਾ ਕਰੋ। ਹੱਥ ਕਰੋ, ਮਿੰਟ ਮਾਰੋ। ਹੈ ਬਗੈਰਤ ਇਨਸਾਨ ਨਹੀਂ ਤਾਂ। ਆ ਪੁਣ ਕੇ ਦਿਓ, ਚ ਹੱਥ ਮਾਰੋ, ਪੱਤੀ ਪੁਣ ਕੇ ਦਿਓ। ਉਹ ਵੇਖ ਲੈ ਕੱਪ ਰੱਖ। ਮੈਂ ਤੁਹਾਡੇ ਹੱਥ ਦੀ ਚਾਹ ਪੀਣੀ ਆ ਉਦੋਂ ਵਾਲੀ। ਤੁਹਾਡੇ ਹੱਥ ਦੀ ਚਾਹ ਪੀਣੀ, ਹੱਥ ਦੀ ਚਾਹ ਕੱਢੋ। ਬਣਾ ਕੇ ਦਾਂਗੀ, ਅੱਗੇ ਮੈਂ ਘੋਲ ਕੇ ਰੱਖਿਆ। ਨਹੀਂ ਇਹਦੇ ਚ ਹੱਥ ਦੀ ਚਾਹ ਨਾਲ ਪੱਤੀ ਕੱਢੋ ਨਾ, ਵਿੱਚੋਂ ਪੱਤੀ ਕੱਢੋ ਬਾਹਰ। ਤੁਹਾਡੇ ਮੈਂ ਵੇਖਾਂ ਨਾ ਉਹ ਵੇਲਾ ਚਾਹ ਦੇ ਵਿੱਚ ਉਹ ਮਿਰਚਾਂ ਪਾਈ ਜਾਂਦੀ। ਇਹ ਬਸ਼ੀਰਾ ਜਿਹੜੀ ਨਾ, ਬਸ਼ੀਰਾ ਹਿੱਲ ਗਈ ਏ। ਬਸ਼ੀਰਾ ਦੀ ਪੁੜਪੜੀ ਜਿਹੜੀ ਨਾ, ਬਸ਼ੀਰਾ ਦੀ ਘੁੰਮ ਗਈ। ਬਸ਼ੀਰਾ ਹੋਸ਼ ਚ ਹੈ ਬਸ਼ੀਰੋ। ਮੈਂ ਨਹੀਂ ਨਾਸ਼ਤਾ ਆਇਆ ਕਰ, ਮੇਰਾ ਦਿਮਾਗ ਅੱਗੇ ਦਰਦ ਕਰਨ ਦਿਆ ਵਾ। ਵਾਹ ਤੇਰੇ ਬਟੇਰੀਏ, ਵਾਹ ਬਟੇਰੀ ਦਾ ਦਿਮਾਗ ਦੱਸਦਾ। ਅੱਜ ਤੇ ਬਟੇਰੀ ਕਹਿੰਦੀ ਮੇਰਾ ਦਿਮਾਗ ਦੱਸਦਾ। ਕੀ ਬਾਤ ਹੈ। ਦਿਮਾਗ ਹੋਏਗਾ ਬੁੜੀਆਂ ਤੇ ਦੁਖੇਗਾ। ਬੁੜੀਆਂ ਚ ਹੋਏਗਾ ਤੇ ਦੁਖੇਗਾ ਨਾ। ਇਹ ਔਰਤਾਂ ਨਾ ਹੁੰਦੀਆਂ ਤੇ ਬੰਦੇ ਕਸਮੇ ਟੱਕਰਾਂ ਮਾਰਦੇ ਫਿਰਦੇ ਵੀ ਅਸੀਂ ਕੀ ਕੰਮ ਕਰੀਏ। ਤੇ ਬੁੜੀਆਂ ਦੀ ਸਲਾਹ ਤੋਂ ਬਗੈਰ ਤਾਂ ਬੰਦਾ ਕਾਸੇ ਦਾ ਵੀ ਨਹੀਂ। ਓਏ ਨਹੀਂ ਤੇ ਇਹ ਸਾਬਣਦਾਨੀ ਦੇ ਵਿੱਚ ਬ੍ਰੈਡ ਰੱਖਣ ਦਾ ਕੀ ਦੁੱਖ ਬਣਦਾ ਵੀ? ਸਹੀ ਸਮਝਦਾ ਨਹੀਂ। ਆਹ ਲਾ ਰੰਗ ਦੀ ਉਹ ਤਾਂ ਟੋਕਰੀ ਸੀ। ਮਤਲਬ ਯਾਰ ਕੋਈ ਕੰਮ ਸਿੱਧਾ ਕਰ ਲਿਆ ਕਰੋ। ਮੇਰਾ ਤੁਸੀਂ ਮੇਰਾ ਨਾਸ਼ਤਾ ਕਰਨ ਦਾ ਮੇਰਾ ਇੰਨੀ ਭੁੱਖ ਲੱਗੀ ਸੀ, ਇੰਨਾ ਮੇਰਾ ਮੂਡ ਸੀ ਨਾ ਹੈ। ਆ ਤੁਸੀਂ ਕੀ ਨਾਸ਼ਤਾ ਬਣਾਇਆ? ਹੋਰ ਇਹ ਕੀ ਆ? ਇਹ ਨਾਸ਼ਤਾ ਨਹੀਂ, ਨਾਸ਼ਤਾ ਇਹਨੂੰ ਨਾਸ਼ਤਾ ਕਹਿੰਦੇ ਨੇ। ਇਹ ਵੰਡਾ ਵਾ। ਮੈਨੂੰ ਵੰਡਾ ਚੋਕਰ ਹੀ ਲੱਗਦਾ ਪਿਆ। ਤੁਸੀਂ ਮਗਰੋਂ ਉਹਨਾਂ ਨੇ ਕਰਦੇ ਨਾਸ਼ਤਾ ਹੁੰਦਾ ਹੈ 2-3 ਪਰਾਠੇ ਹੋਣ, ਦੇਸੀ ਘਿਓ ਦੀ ਰੋੜੀ ਤੇ ਸੁੱਟੀ, ਉੱਤੇ ਸ਼ੱਕਰ ਪਾਈ ਹੋਵੇ। ਅੱਗੇ ਡਰਮ ਬਣਿਆ ਪਿਆ ਤੇ ਹੁਣ ਪਰੌਂਠਾ ਤੇ ਡਰਮ ਨਹੀਂ, ਤੁਹਾਨੂੰ ਪਤਾ ਮੈਂ ਬਾਹਰ ਨਿਕਲਦਾ ਕੁੜੀਆਂ ਹੈਂਡਸਮ ਕਹਿੰਦੀਆਂ ਨੇ। ਡਰਮ ਆਂਦਾ, ਤੁਹਾਨੂੰ ਡਰਮ ਲੱਗਦਾ ਪਤਾ ਨਹੀਂ ਕਿੱਥੋਂ। ਦੱਸੋ ਕਿਹੜੇ ਪਾਸੋਂ ਡਰਮ ਲੱਗਦਾ ਪਿਆ? ਪਰ ਡਰੋੜ ਪੂ ਕੇ ਖਾ ਲਾ ਚਾਹ ਹੈ ਕਿ ਫੇਰ ਪਰੌਂਠਾ ਬਣਾ ਦਿਆਂਗੇ ਤੈਨੂੰ। ਐਵੇਂ ਮੈਨੂੰ ਸੁਣਾ ਨਾ, ਮੈਨੂੰ ਪਤਾ ਲੱਗਣ ਦਿਆ ਵੀ ਪਰੌਂਠਾ ਮੰਗਣ ਦਿਆ ਇਹਦਾ। ਪਰੌਂਠਾ ਬਣਾ ਦਾਂਗੀ, ਉਹ ਬਣਾ ਕੇ ਦੇਵਾਂਗੀ ਤੈਨੂੰ ਪਰੌਂਠਾ। ਤੂੰ ਖਾ ਕੇ ਫਿਰ ਆਚਰੀ ਪਤਾ ਨਹੀਂ ਕਿਦੋਂ ਦੇਣਾ। ਰੋਟੀ ਤੇ ਨਹੀਂ ਦੇਣਾ, ਚੱਜ ਦੀ ਦਿਆ ਕਰੋ ਨਾਸ਼ਤਾ। ਮੈਂ ਨਹੀਂ ਕਰਨਾ ਕੋਈ, ਜਾਓ ਕਰ ਲਓ ਆਪੇ ਨਾਸ਼ਤਾ। ਮੈਂ ਚੱਲਾ ਮੈਂ ਨਹੀਂ, ਤੂੰ ਨਾ ਕਰ। ਮੈਂ ਫਿਰ ਜਾ ਕੇ ਸੌਣ ਲੱਗਾ। ਠੀਕ ਹੈ, ਓਕੇ ਬਾਏ, ਗੁੱਡ ਨਾਈਟ, ਟਾਟਾ। ਸ਼ਰੀਕੋ ਕਾਲੀ ਡੱਬਰ ਰੋਟੀ ਖਾਣ ਲੱਗੀ, ਖਾਵੇ ਤੇ ਭਾਵੇਂ ਨਾ ਖਾਵੇ, ਮੁੱਢੋਂ ਨਾ ਖਾਵੇ। ਤੂੰ ਤੇ ਸ਼ਰੀਫਾ ਨੂੰ ਲੈ ਕੇ ਬਹਿ ਗਈ ਏ ਸ਼ਰੀਕੋ ਕਰਕੇ। ਮੈਂ ਕਿਹਾ ਪਤਾ ਨਹੀਂ ਕੀ ਹੂਟਰ ਚੱਲ ਗਏ ਨੇ ਸਾਰੇ ਘਰ ਚ, ਧੂਆਂ ਹੀ ਧੂਆਂ ਹਰ ਪਾਸੇ। ਤੇ ਬੇਬੇ ਨੇ ਇਧਰ ਪਵਈ ਲਾਤੇ ਨੇ ਮੱਖਣ ਵਾਲੇ ਮੂਲੀ ਦੇ ਪਰੌਂਠੇ, ਜਿਹੜੇ ਕਿ ਕੱਲ ਆਖਿਆ ਸੀ ਰਾਤੀ ਬੇਬੇ ਕਿ ਸਵੇਰ ਮੱਖਣ ਵਾਲੇ ਪਰੌਂਠੇ ਪੱਕਣੇ ਨੇ। ਬੇਬੇ ਨੇ ਬਾਬਾ ਜੀ ਆਏ ਹਾਏ ਮਾਸ਼ਾਅੱਲਾ ਮੱਖਣ ਵਾਲੇ ਪਰੌਂਠੇ ਪਕਾਤੇ ਨੇ। ਉਧਰ ਬੇਬੇ ਨੇ ਕੁੰਡੀ ਡੰਡਾ ਚਾੜ ਲਿਆ ਚਟਨੀ ਬਣਾਉਣ ਵਾਸਤੇ, ਨਾਲ ਦਹੀਂ ਸ਼ਹੀ ਕੱਢ ਕੇ ਰੱਖ ਲਿਆ ਹਲੇ। ਅੱਜ ਬਾਬਾ ਜੀ ਅੱਜ ਸਵਾਦ ਆਣਾ ਨਾ। ਸੁਬਹ ਵਾਲੇ ਨਾਸ਼ਤੇ ਦਾ ਤਾਂ ਕੋਈ ਨਹੀਂ ਸਵਾਦ ਆ, ਲੇਕਿਨ ਹੁਣ ਇਸ ਟਾਈਮ ਸਾਰੇ ਘਰ ਚ ਨਾ, ਅਗਰ ਮੈਂ ਤੁਹਾਨੂੰ ਦਿਖਾਵਾਂ ਕੈਮਰੇ ਨੂੰ ਖਾਣਾ ਘੱਟ, ਇਹ ਵੇਖੋ ਧੂਆਂ। ਮੱਖਣ ਲਾਇਆ ਬਾਬਾ ਜੀ, ਅੱਗ ਨਿਕਲੀ ਕਿਹੜੀ। ਇੱਕ ਵਾਰੀ ਪਰਾਠੇ ਚ ਉਹ ਮੈਨੂੰ ਵੀਡੀਓ ਬਣਾਉਣਾ ਚੇਤਾ ਭੁੱਲ ਗਈ। ਮੈਂ ਤੇ ਇੱਕ ਵਾਰੀ ਛਾਲ ਮਾਰਤੀ, ਮੈਂ ਤਵੇ ਤੇ ਪਾਣੀ ਪਾ ਦੇਣ ਲੱਗਾ ਸੀ। ਭੱਜਿਆ ਮੈਂ ਇੱਕ ਵਾਰੀ 330 ਦੀ ਸਪੀਡ ਤੇ ਇੰਜ ਕਰਕੇ ਮੈਂ ਭੱਜਿਆ ਬਾਬਾ ਜੀ। ਹੈ ਤੁਸੀਂ ਕਹਿਣਾ ਕਿਵੇਂ ਭੱਜਦਾ ਕਿਵੇਂ ਪਿਆ? ਭੱਜਿਆ ਮੈਂ ਇੱਕ ਵਾਰੀ, ਮੈਂ ਉਧਰੋਂ ਅੱਗ ਨਿਕਲੀ। ਜਦੋਂ ਮੈਂ ਕੋਲ ਗਿਆ ਬੇਬੇ ਕਹਿੰਦੀ ਮੱਖਣ ਚ ਨਿਕਲਦੀ ਹੁੰਦੀ ਏ, ਮੱਖਣ ਚ ਪੈਂਦੀ ਲੱਸੀ, ਇਸ ਵੇ ਤੋਂ ਚੋਂ ਅੱਗ ਨਿਕਲਦੀ। ਹੁਣ ਬੇਬੇ ਨੇ ਕੁੰਡੀ ਡੰਡਾ ਚਾੜ ਲਿਆ। ਖਿੜਕੀਆਂ ਸਾਰੀਆਂ ਖੁੱਲੀਆਂ ਨੇ, ਉਹ ਵੀ ਖਿੜਕੀ ਖੁੱਲੀ, ਬਾਹਰ ਦਾ ਵੀ ਖੁੱਲਾ ਦਰਵਾਜ਼ਾ। ਇਹ ਵੀ ਦਰਵਾਜ਼ਾ ਖੁੱਲਿਆ, ਇਹ ਖਿੜਕੀ ਸਿਰਫ ਬੰਦ। ਇਹ ਆ ਲੋ, ਇਹ ਵੀ ਖੁੱਲ ਗਈ। ਧੂਆਂ ਛਵਾ ਨਿਕਲ ਜੇ ਤੇ ਫਿਰ ਤੁਹਾਨੂੰ ਚਸਕੇ ਵੀ ਪਾਲਦੇ ਆ ਤੇ ਘਰ ਚ ਖਲਾਰਾ ਵੀ ਨਾ ਪਵੇ। ਇਹ ਤਾਂ ਗੱਲ ਹੋਣੀ ਨਹੀਂ। ਹਾਂ ਚਸਕੇ ਮਰਾਉਣੇ ਆ ਤੇ ਫਿਰ ਖਲਾਰੇ ਤੇ ਪੈਣੇ ਹੀ ਪੈਣੇ ਆ। ਯੈਸ ਮਾਸ਼ਾਅੱਲਾ ਪਰਾਠੇ ਸ਼ਰਾਠੇ ਆਪਣੇ ਪੱਕ ਗਏ ਨੇ। ਆਏ ਹਾਏ ਹੁਣ ਗੱਲਾਂ 'ਚ ਪੁੱਤਰ ਤੁਰਾ ਫਿਰਿਆ ਕਰ, ਖਾ ਲੈ ਠੰਡੀ ਕਰਕੇ ਖਾਣ ਬਸ ਖਾਣ ਲੱਗਾ ਮਾਂ ਜੀ ਖਾਣ ਲੱਗਾ। ਬਿਸਮਿਲ੍ਲਾਹ ਰਹਿਮਾਨ ਰਹੀਮ। ਆਏ ਗਰਮ ਨੇ ਅਜੇ, ਪਰ ਤੁਹਾਨੂੰ ਆਪਾਂ ਟੇਸਟ ਕਰਾਣੇ ਆ। ਬਿਸਮਿਲ੍ਲਾਹ ਦਹੀਂ ਦੇ ਨਾਲ ਬਾਬਾ ਜੀ, ਬਿਸਮਿਲ੍ਲਾਹ।
ਬਹੁਤ ਆਲਾ। ਚਲੋ ਜੀ, ਆਏ ਹਾਏ ਕੀ ਬਾਤ ਹੈ, ਕੀ ਬਾਤ ਹੈ। ਅੱਜ ਤੇ ਬੜਾ ਓ ਬਾਬਾ ਜੀ ਕ੍ਰਿਸ਼ਮਾ ਚੈੱਕ ਕਰੋ। ਕ੍ਰਿਸ਼ਮਾ ਕੀ ਹੁਣ ਅੱਜ ਤੇ ਬੜਾ ਗੁਲਾਬੀ ਸੂਟ ਪਾਇਆ ਏ। ਕਿੱਧਰ ਦੀਆਂ ਤਿਆਰੀਆਂ? ਸਾਈ ਦੱਸੋ ਹੁਣ ਕੀ ਪਲਾਨ ਜ਼ੇਨ ਚ ਕੀ ਬਣਾ ਕੇ ਬੈਠੇ ਜੀ? ਤੁਹਾਨੂੰ ਪਤਾ ਮੈਨੂੰ ਡਾਕਟਰ ਨੇ ਕੱਲ ਕਿਹਾ ਬਹੁਤਾ ਚੱਲਣਾ ਫਿਰਨਾ ਨਹੀਂ, ਬਹੁਤਾ ਬਹਿਣਾ ਨਹੀਂ। ਉਹਨੇ ਕਿਹਾ ਬਹੁਤਾ ਤੂੰ ਰੈਸਟ ਕਰਨੀ ਹੈ ਤੇ ਲੰਮੇ ਪੈਣਾ, ਠੀਕ ਹੈ। ਤੇ ਹੁਣ ਜੋ ਤੁਹਾਡੇ ਹਾਲਾਤ ਲੱਗ ਰਹੇ ਇਹ ਚੈੱਕ ਕਰੋ। ਇਹ ਪੂਰਾ ਕਿਤੇ ਜਾਣ ਦੀ ਨਾ ਤੁਸੀਂ ਕੋਈ ਪਲੈਨਿੰਗ ਬਣਾਈ ਏ। ਤੈਨੂੰ ਹੈ ਕੀ ਆ? ਮੈਨੂੰ ਜੋ ਵੀ ਮੈਨੂੰ ਡਾਕਟਰ ਨੇ ਕਿਹਾ ਡਾਕਟਰ ਨੇ ਮੈਨੂੰ ਕਿਹਾ ਰੈਸਟਾਂ ਕਰਨੀਆਂ, ਬਹੁਤ ਸਕੂਨ ਕਰਨਾ, ਜ਼ਿੰਦਗੀ 'ਚ ਆਰਾਮ ਕਰਨਾ। ਬਾਹਰ ਜਾ ਕੇ ਤੁਸੀਂ ਦੱਸੋ ਮੈਨੂੰ ਇਹ ਕੀ ਹੈ? ਪਤਾ ਕੀ ਅੱਜ ਮੇਰਾ ਨਾ ਦਿਲ ਸੀ, ਮੈਂ ਕਿਹਾ ਗੁੱਡੋ ਭਾਬੀ ਨੂੰ ਮਿਲਿਆ ਵਾਂ। ਇਹ ਹੁਣ ਗੁੱਡੋ ਭਾਬੀ ਕਿੱਥੋਂ ਆ ਗਈ ਵਿੱਚ? ਇਹ ਕਿੱਥੋਂ ਨਵੀਂ ਐਂਟਰੀ ਕਰਾਤੀ ਜੇ? ਹੁਣ ਉਹਦਾ ਨਾਂ ਲਿਆ ਤੇ ਫਿਰ ਉਹ ਕਹੇਗੀ ਮੇਰਾ ਨਾਂ ਕਿਉਂ ਲਿਆ। ਅੱਛਾ। ਤੇ ਮੈਂ ਤਾਂ ਜਿਹੜਾ ਨਿੱਕੀ ਹੁੰਦੀ ਦਾ ਨਾਂ ਲੈਂਦੇ ਸੀ ਉਹ ਲੈ ਲੈਣੇ ਗੁੱਡੋ। ਵਾਹ ਵੀ ਵਾਹ, ਵਾਹ ਵਾਹ। ਸਿੱਧਾ ਨਾਂ ਲਿਆ ਫਿਰ ਸਾਰਿਆਂ ਨੂੰ ਆਖੇਗੀ ਲੋਕਾਂ ਨੂੰ ਤੂੰ ਦੱਸ ਨਹੀਂ ਮੇਰਾ। ਇੱਕ ਸ਼ਰਤ ਜਾਣਾ ਗੁੱਡੋ ਨੂੰ ਕਿ ਪਹਿਲੇ ਖੀਰ ਪਕਾਵੇ, ਫਿਰ ਆਵਾਂਗੇ, ਨਹੀਂ ਤੇ ਖੀਰ ਨਾ ਪੱਕੀ ਤੇ ਫਿਰ ਨਹੀਂ ਜਾਣਾ। ਖੀਰ ਉਹਨੇ ਕੱਲ ਪਕਾਈ ਏ। ਹੁਣ ਕੱਲ ਦੀ ਬਈ ਖੀਰ ਵੀ ਮੈਂ ਖਾਣੀ, ਸੱਜਰੀ ਖਾਣੀ ਠੰਡੀ ਕਰਕੇ ਖਾਈ ਦੀ ਨਹੀਂ, ਮੈਂ ਗਰਮ ਖਾਣੀ ਦੇਚ ਕੇ ਚਲਾ ਸਕਦੀ। ਮੈਨੂੰ ਪਤਾ ਉਹਨੇ ਕੱਲ ਖੀਰ ਪਕਾਈ ਤੇ ਮੈਂ ਕਿਹਾ ਵੀ ਅੱਜ ਖਾ ਕੇ ਆਣੇ ਆ। ਉਹ ਰੱਖ ਕੇ ਖਾਂਦੀ ਹੁੰਦੀ, ਉਹ ਵੀ ਕਹਿੰਦੀ 2 ਦਿਨ ਪਈ। ਆਏ 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 ਆਏ, ਮੈਨੂੰ ਲੱਗਦਾ ਕਿਤੇ ਫੋਨ ਤੇ ਗੱਲ ਹੋਈ, ਉਹਨੇ ਕਿਹਾ ਮੈਂ ਖੀਰ ਪਕਾਈ ਏ ਤੇ ਤੁਹਾਡੇ ਮੂੰਹ 'ਚ ਡਿੱਗੀਆਂ ਲਾਲਾ। ਤੁਸੀਂ ਕਿਹਾ ਮੈਂ ਭੱਜੀ ਜਾਵਾਂ ਤੇ ਮੈਂ ਹੁਣ ਖੀਰ ਖਾਇਆ। ਤਾਂ ਅੱਜ ਕਿੰਨੇ ਦਿਨਾਂ ਦਾ ਇਰਾਦਾ ਬਣਾਉਂਦਾ ਹੀ ਆ। ਮੈਂ ਕਿਹਾ ਚੱਲ ਲਾ ਹੀ ਆਵਾਂ ਗੇੜਾ। ਚਲੋ ਚੁੱਪ ਕਰਕੇ ਮੈਂ ਮਾਸ਼ਾਅੱਲਾ ਸੂਟ ਪਾਇਆ ਨਾ, ਸੋਹਣੀ ਲੱਗਦੀ ਵੀ। 1-2 ਤੁਹਾਡੀਆਂ ਫੋਟੋਆਂ ਖਿੱਚਦਾ, ਤੁਹਾਡਾ ਦਿਲ ਖੁਸ਼ ਹੋਏਗਾ ਤੇ ਸਕੂਨ ਨਾਲ ਜਿਹੜਾ ਨਾ ਆਰਾਮ ਫਰਮਾਓ ਤੇ ਸੌਂ ਜਾਓ। ਖਰਾਟੇ ਮਾਰ ਕੇ ਸੋਵਾ, ਨੀਂਦ ਪੂਰੀ ਕਰੋ। ਤੁਹਾਡੀ ਅੱਖਾਂ 'ਚ ਮੈਨੂੰ ਨੀਂਦ ਨਜ਼ਰ ਆ ਰਹੀ। ਇਹ ਚੈੱਕ ਕਰੋ, ਅੱਖਾਂ 'ਚ ਨੀਂਦ ਨਜ਼ਰ ਆ ਰਹੀ ਹੈ। ਜਦੋਂ ਮੈਂ ਗਈ ਨਾ ਬਾਹਰ ਬੂਰ, ਮੈਂ ਗਈ ਨਾ ਵੇਖਿਆ ਭੈਣਾ ਭਰਾਵਾਂ ਨੂੰ ਮਿਲੀ, ਹਨਾ ਗੁੱਡੋ ਭਾਬੀ ਨੂੰ ਮਿਲੀ, 4 ਠੰਡੀਆਂ ਤੱਤੀਆਂ ਇੱਧਰ ਦੀਆਂ ਇੱਧਰ ਤੇ ਇੱਧਰ ਦੀ ਇੱਧਰ ਲੈ ਗਈ। ਉਦੋਂ ਰੂਹ ਖੁਸ਼ ਹੋਣੀ। ਖੁਸ਼ ਹੋ ਜਾਣੀ ਹੈ। ਮਤਲਬ ਤੁਸੀਂ ਹੁਣ 10 ਦਿਨ ਹੋ ਗਏ ਨਾ ਖਰੇ ਹੈ, ਹੁਣ ਦਿਲ ਬਾਲੇ ਖਾ ਰਿਹਾ, ਮਤਲਬ ਤਬੀਅਤ ਆਵਾਜ਼ਾਰ ਜੀ ਹੋ ਰਹੀ ਹੋਣੀ ਹੈ। ਮਤਲਬ ਠੰਡੀ ਤੱਤੀ ਨਹੀਂ ਨਾ ਲਾਈ। ਸੁਣ ਲੈਣੀ ਚਾਹੀਦੀ ਹੈ। ਸਾਰੀ ਜ਼ਿੰਦਗੀ ਹਰ ਸ਼ਾ ਛੱਡ ਕੇ ਰਿਸ਼ਤੇਦਾਰੀਆਂ ਬਣਾਈਆਂ। ਹੁਣ ਨਾ ਰਿਸ਼ਤੇਦਾਰੀਆਂ ਵਾ ਤਾਂ ਨਾ ਉਹ ਸਾਰਾ ਕੁਝ ਆਇਆ ਗਿਆ। ਵਾਹ ਵਾਹ। ਮੈਂ ਤਾਈਓ ਕਹਿੰਦਾ ਮੈਨੂੰ ਜਵਾਨੀ 'ਚ ਹੁਣ ਪੈਸਾ ਕਮਾ ਲੈਣ ਦਿਓ। ਤੁਸੀਂ ਮੈਨੂੰ ਕਹਿੰਦੇ ਨਹੀਂ ਪੈਸਾ ਨਹੀਂ ਪੁੱਤਰ, ਰਿਸ਼ਤੇਦਾਰੀਆਂ ਕਮਾ, ਠੀਕ ਹੈ। ਰਿਸ਼ਤੇ ਬਣਾ, ਰਿਸ਼ਤੇ ਕਮਾ। ਇੱਕ ਮੇਰੀ ਗੱਲ ਯਾਦ ਰੱਖ ਲਓ ਬਾਈ, 100 ਆਨੇ ਆ। ਉਮਰ ਮੇਰੀ ਚਾਹੇ ਥੋੜੀ, ਮੈਂ ਉਮਰ ਤੋਂ ਵੱਡੀ ਗੱਲ ਕਰ ਰਿਹਾ, ਲੇਕਿਨ ਗੱਲ ਮੇਰੀ ਪੱਲੂ ਨਾਲ ਬੰਨ ਲਓ ਤੇ ਲਿਖ ਲਓ। ਇਹ ਟਿਸ਼ੂ ਹੈ ਨਾ, ਇਹਦੇ ਨਾਲ ਬੰਨ ਕੇ ਜੇਬੀ 'ਚ ਪਾ ਲਓ। ਜ਼ਿੰਦਗੀ ਦੇ ਵਿੱਚ ਕਦੀ ਵੀ ਤੁਸੀਂ ਅਗਰ 2 ਆਪਸ਼ਨ ਤੁਹਾਨੂੰ ਮਿਲਦੇ ਨਾ ਜਵਾਨੀ ਦੇ ਵਿੱਚ, ਇਹ ਜਿਹੜੀ ਏਜ ਮਤਲਬ ਮੇਰੀ ਵੀ ਹੁਣ ਕੁਛ ਲੰਘ ਗਈ ਹੈ, 20-22 ਸਾਲ ਦੀ ਏਜ, ਤੁਹਾਨੂੰ 2 ਮੌਕੇ ਮਿਲਦੇ। ਮਤਲਬ ਇੱਕ ਤੁਸੀਂ ਰਿਸ਼ਤੇ ਬਣਾਓ, ਦੂਜਾ ਤੁਸੀਂ ਪੈਸਾ ਕਮਾਓ। ਤੇ ਕਦੀ ਵੀ ਰਿਸ਼ਤਿਆਂ ਨੂੰ ਤਰਜੀਹ ਓਨੀ ਜ਼ਿਆਦਾ ਨਾ ਦਿਓ। ਰਿਸ਼ਤੇ ਹੁੰਦੇ ਨੇ 3-4 ਮਾਂ ਪਿਓ ਭੈਣ ਤੇ ਭਰਾ, ਠੀਕ ਹੈ। ਪੈਸੇ ਤੇ ਤਰਜੀਹ ਜ਼ਿਆਦਾ ਦੇਵੋ, ਕਿਉਂਕਿ ਮਾਂ ਪਿਓ ਭੈਣ ਭਰਾ ਇਹਨਾਂ ਨੇ ਵੱਖ ਹੋਣਾ, ਇੱਕ ਟਾਈਮ ਹੋਣਾ, ਠੀਕ ਹੈ। ਅਗਰ ਤੁਸੀਂ ਇਹ 20 ਤੋਂ 30 ਸਾਲ 35 ਸਾਲ ਵਾਲੇ 10-15 ਸਾਲ ਪੈਸਾ ਬਣਾਉਣ ਤੇ ਲਾਉਂਦੇ ਜੇ, ਅੱਗੇ ਸਾਰੀ ਉਮਰ ਤੁਹਾਡੀ ਵੀ ਸੁਖੀ ਤੇ ਰਿਸ਼ਤੇ ਤੁਹਾਡੇ ਫਿਰ ਬਣੇ ਰਹਿਣੇ। ਰਿਸ਼ਤਾ ਟੁੱਟੇਗਾ ਨਹੀਂ। ਅਗਰ ਤੁਸੀਂ ਤੁਹਾਡੇ ਜ਼ੇਨ ਟੋਟਲੀ ਤੁਸੀਂ 24 ਘੰਟਿਆਂ ਚੋਂ 15 ਘੰਟੇ ਪੈਸਾ ਬਣਾਉਣਾ ਲਾਉਂਦੇ ਜੇ ਨਾ, ਤੇ ਬਾਬਾ ਜੀ ਤੁਹਾਡੇ ਰਿਸ਼ਤੇ ਵੀ ਰਹਿਣਗੇ, ਤੁਹਾਡੇ ਕੋਲ ਪੈਸਾ ਵੀ ਰਹੇਗਾ, ਤੁਹਾਡੀ ਜੇਬ ਵੀ ਭਰੀ ਰਹੇਗੀ। ਅਗਰ ਤੁਸੀਂ ਕਹੋ ਪੈਸਾ ਕੁਛ ਨਹੀਂ, ਰਿਸ਼ਤਾ ਹੀ ਸਿਰਫ ਸਾਰਾ ਕੁਛ ਹੈ, ਤੇ ਫਿਰ ਪੁੱਤਰ ਇਹ 30 ਸਾਲ ਤੋਂ ਬਾਅਦ ਨਾ ਰਿਸ਼ਤੇ ਰਹਿਣੇ ਨੇ, ਨਾ ਪੈਸਾ ਰਹਿਣਾ ਹੈ। ਫਿਰ ਮਿਸਤਰੀ ਤੇ ਮਗਰ ਤਾਂਬੀਏ ਦਾ ਬੱਠਲ, ਠੀਕ ਹੈ। ਪੁੱਤਰ 16 ਆਨੇ ਜਿਹੜੇ ਨਾ 100% ਨਹੀਂ, ਜਿਹੜੇ ਤੇ 16 ਆਨੇ ਸਿਆਣੇ ਕਹੇ। ਇਹ ਮੈਂ ਹੁਣ ਉਮਰ ਤੋਂ ਵੱਡੀ ਗੱਲ ਕੀਤੀ, ਸਹੀ ਗੱਲ ਕਿ ਗਲਤ ਹੈ? ਬਹੁਤ ਅੱਛੀ ਗੱਲ। ਮੈਂ ਤੁਹਾਨੂੰ ਦੱਸਣ ਲੱਗੀ 20 ਸਾਲ, ਮੈਂ ਪੂਰੇ 20-22 ਸਾਲ ਨਾ ਮੈਂ ਰਿਸ਼ਤੇ ਬਣਾਉਣ ਦੇ ਚੱਕਰਾਂ 'ਚ ਨਹੀਂ ਆ, ਰਿਸ਼ਤਿਆਂ ਨੂੰ ਖੁਸ਼ ਰੱਖਣ ਦੇ ਚੱਕਰਾਂ 'ਚ, ਕਿ ਆਪਣਾ ਆਪ ਨਹੀਂ ਸੋਚਿਆ ਕਿ ਮੈਂ ਕੀ ਆ ਜੋ ਵੀ ਆ। ਲੇਕਿਨ ਰਿਸ਼ਤਾ ਨਾ ਕੋਈ ਰਿਸ਼ਤਾ ਰਹਿੰਦਾ ਤੇ ਨਾ ਹੀ ਕੋਈ ਖੁਸ਼ ਹੁੰਦਾ ਵਾ। ਕਿਉਂਕਿ ਜਦੋਂ ਤੁਸੀਂ ਪੈਸਾ ਕਮਾਉਣ ਜਾਂਦੇ ਜੀ ਨਾ, ਉਹਨਾਂ ਬੱਚਿਆਂ ਅੱਗੇ ਅਪੀਲ ਆ, ਰਿਕੁਐਸਟ ਆ ਕਿ ਰਿਸ਼ਤੇ ਜਿਹੜੇ ਇੱਕ ਮਾਂ ਭੈਣ ਭਰਾ, ਬਸ ਬਾਪ, ਇਹ ਰਿਸ਼ਤਾ ਹੁੰਦਾ ਹੀ ਮਾਂ ਪਿਓ ਦਾ ਤੇ ਭੈਣ ਭਰਾ ਦਾ। ਤੀਜਾ ਰਿਸ਼ਤਾ ਜਿਹੜਾ ਉਹ ਮਤਲਬ ਦੇ ਸਭ ਰਿਸ਼ਤੇ ਕੋਈ ਨਹੀਂ ਕਿਸੇ ਦਾ ਬਣਦਾ। ਇਹਨਾਂ ਰਿਸ਼ਤਿਆਂ ਨੂੰ ਛੱਡੋ, ਆਪਦਾ ਪੈਸਾ ਕਮਾਓ। ਜਦੋਂ ਤੁਸੀਂ ਓਵਰ ਏਜ ਹੋ ਜਾਓਗੇ, ਤੁਹਾਡੇ ਕੋਲ ਪੈਸਾ ਹੋ ਜਾਏਗਾ, ਤੁਹਾਡਾ ਨਾਮ ਹੋਵੇਗਾ, ਤੇ ਫਿਰ ਰਿਸ਼ਤੇ ਆਪੇ ਸਾਡੇ ਤਿਆਰ ਰਹਿੰਦੇ ਬਣਨ। ਇੱਕ ਰਿਸ਼ਤਾ ਹੋਰ ਬਣ ਗਿਆ, ਥੋੜੇ ਬਣਾਓ ਰਿਸ਼ਤੇ। ਇੱਕ ਰਿਸ਼ਤਾ ਹੁਣੇ ਬਣਿਆ ਤਾਜ਼ਾ, ਦਿਖਾਵਾਂ ਭਲਾ ਕਿਹੜਾ? ਅੱਜ ਤੁਸੀਂ ਦਰਵਾਜ਼ਾ ਖੋਲਿਆ ਨਾ ਬਾਹਰੋਂ, ਕਿਤੇ ਖੋਲੀ ਰੱਖਿਆ? ਪਹਿਲਾਂ ਦੱਸੋ ਖੋਲਿਆ ਸੀ ਕਿ ਨਹੀਂ? ਦਰਵਾਜ਼ਾ ਬਾਹਰ ਦਾ ਖੋਲਿਆ ਕਿ ਨਹੀਂ? ਸੱਚ ਖੋਲਿਆ ਸੀ। ਕੁੜੀ ਨੇ ਸਫਾਈ ਕੀਤੀ ਨਾ, ਧੋਤਾ ਬਸ ਉਹ ਦਰਵਾਜ਼ਾ ਖੋਲਿਆ ਤੇ ਰਿਸ਼ਤਾ ਬਣ ਗਿਆ। ਅੰਦਰ ਸਾਫ ਸਫਾਈ ਵੇਖਿਆ, ਮੱਖੀਆਂ ਨੇ ਡੇਰਾ ਲਾ ਲਿਆ, ਬਾਕੀ ਅੰਦਰ ਕੋਈ ਨਹੀਂ ਸੀ। ਇਹ 2 ਮੱਛੀਆਂ ਪੀ ਕਿੱਥੇ ਬਹਿੰਦੀ, ਰਿਸ਼ਤਾ ਬਣ ਗਿਆ। ਰਿਸ਼ਤੇ ਇੰਜ ਬਣ ਜਾਣੇ ਨੇ ਜਦੋਂ ਤੁਹਾਡੇ ਕੋਲ ਕੁਝ ਹੋਏ, ਗੱਲਾਂ ਦੇ ਬੰਦੇ, ਰਿਸ਼ਤੇ ਆਪੇ ਬਣਨਗੇ। ਰਿਸ਼ਤੇ ਆਪ ਤੁਹਾਡੇ ਵੱਲ ਨੂੰ ਇੰਜ ਚੱਲ ਕੇ ਆਣਗੇ, ਇਹ ਇੰਜ ਤੇ ਫਿਰ ਇੰਜ ਰਿਸ਼ਤੇ ਚੱਲ ਕੇ ਆਣਗੇ। ਤੇ ਜੇ ਤੁਸੀਂ ਪੈਸਾ ਨਾ ਬਣਾਇਆ, ਰਿਸ਼ਤੇ ਹੀ ਬਣਾਏ, ਠੀਕ ਹੈ, ਤੇ ਰਿਸ਼ਤੇ ਕੀ ਹੈ? ਜਿੱਦਣ ਮਾੜੀ ਚੰਗੀ ਹੋ ਗਈ ਰਿਸ਼ਤਾ ਗਿਆ। ਜੇ ਤੁਹਾਡੇ ਕੋਲ ਪੈਸਾ ਹੋ ਗਿਆ ਤੇ ਮਾੜੀ ਚੰਗੀ ਤੇ ਰਿਸ਼ਤਾ ਨਹੀਂ ਜਾਣਾ। ਉਹਨਾਂ ਨੇ ਕਹਿਣਾ ਗਲਤੀ ਹੁੰਦੀ ਆ, ਦਰਗੁਜ਼ਰ ਕਰੋ।
ਉਹ ਤੁਸੀਂ ਤੁਹਾਨੂੰ ਨਹੀਂ ਦਰਗੁਜ਼ਰ ਕਰ, ਉਹ ਤੁਹਾਡਾ ਪੈਸਾ ਦਰਗੁਜ਼ਰ ਕਰਾ ਰਿਹਾ ਹੁੰਦਾ। ਇਸ ਤੋਂ ਮੈਂ ਹਮੇਸ਼ਾ ਇਹ ਕਹਿੰਦਾ ਪੈਸਾ ਬਣਾਓ, ਪੈਸਾ ਬਣਾਓ, ਜ਼ਿੰਦਗੀ ਸਕੂਨ ਚ ਕੱਢੋ, ਆਦੇ ਮਾਪਿਓ ਦੀਆਂ ਖੁਆਇਸ਼ਾਂ ਪੂਰੀਆਂ ਕਰੋ, ਆਪਦੀਆਂ ਖੁਆਇਸ਼ਾਂ ਪੂਰੀਆਂ ਕਰੋ, ਚੰਗਾ ਖਾਓ, ਚੰਗਾ ਪਾਓ, ਚੰਗਾ ਹੰਡਾਓ। ਜਿਹਦੇ ਕੋਲ ਕੋਈ 4 ਟਕੇ ਹੈਗੇ ਆ ਉਹਦੇ ਬਾਹ ਬੇਲੀ ਹੈ ਨੇ, ਜਿੰਦੇ ਕੋਲ ਨਹੀਂ ਹੈਗੇ ਉਹਨੂੰ ਕੋਈ ਸਲਾਮ ਹੀ ਨਹੀਂ ਤੇ ਜ਼ਾਹਰੀ ਗੱਲ ਆ, ਬਾਹ ਬੇਲੀ ਕਿਸੇ ਦਾ ਵੀ ਨਹੀਂ ਹੁੰਦਾ। ਬਾਹ ਬੇਲੀ ਉਹਦੇ ਕੋਲ ਜਿਹੜਾ 4 ਟੱਕੇ ਹੁੰਦੇ ਨੇ ਉਹ 4 ਟੱਕਿਆਂ ਦੇ ਹੁੰਦੇ ਨੇ। ਜਾਂ ਕੋਈ ਇੱਜ਼ਤ ਦਾ ਬੇਲੀ ਹੈ ਜਾਂ ਕੋਈ ਰਿਜ਼ਕ ਦਾ ਬੇਲੀ ਹੈ। ਇੱਜ਼ਤ ਦਾ ਬੇਲੀ ਬਹੁਤ ਘੱਟ ਰਹਿ ਗਿਆ ਹੈ, ਇੱਜ਼ਤ ਦੇ ਬੇਲੀ 2-4 ਰਹਿ ਗਏ ਨੇ ਬਸ, ਠੀਕ ਹੈ। ਪੈਸੇ ਦੇ ਨਾਲ ਹੀ ਸਾਰਾ ਕੁਝ ਹੈ, ਪੈਸਾ ਹੀ ਪੈਸਾ ਹੈ। ਜਿਹੜਾ ਕਹਿੰਦਾ ਨਾ ਕਿ ਪੈਸਾ ਕੁਛ ਨਹੀਂ, ਪੈਸੇ ਤੋਂ ਬਗੈਰ ਤਾਂ ਕੋਈ ਕੰਮ ਹੀ ਨਹੀਂ ਹੁੰਦਾ। ਹਾਂ, ਜਿਹੜਾ ਕਹਿੰਦਾ ਨਾ ਪੈਸਾ ਕੁਛ ਨਹੀਂ, ਉਹ ਕੌਣ ਕਹਿੰਦਾ? ਉਹ ਤੁਹਾਨੂੰ ਜਿਹੜਾ ਨਾ ਮੋਟੀਵੇਸ਼ਨਲ ਸਪੀਕਰ ਕਹਿੰਦਾ, ਉਹਦੇ ਮੂੰਹ ਤੇ ਰੱਖ ਕੇ ਮਾਰੋ ਚੰਡ। ਉਹਨੂੰ ਕਿ ਅੱਲਾ ਦੇ ਬੰਦਿਆ, ਤੂੰ 2 ਲੱਖ ਰੁਪਈਆ ਲੈ ਕੇ ਇੱਥੇ ਲੈਕਚਰ ਦੇਣ ਆਇਆ, ਇਹ ਪੈਸਾ ਕੁਛ ਨਹੀਂ ਤੇ ਤੂੰ ਇਹ ਪੈਸੇ ਹੀ ਕਮਾਉਣ ਇੱਥੇ ਆਇਆ ਨਾ। ਤੂੰ ਫਿਰ ਜਿਹੜਾ ਲੈਕਚਰ ਦੇਣ ਦੇ ਮੁਕਤੀ ਦਾ ਦੇ। ਜਿਹੜਾ ਕਹਿੰਦਾ ਨਾ ਪੈਸਾ ਕੁਛ ਨਹੀਂ, ਉਹਨੂੰ ਕਹਿ ਤੂੰ ਗੱਡੀ ਕਿਉਂ ਰੱਖੀ ਫਿਰਦਾ, ਪੈਸਾ ਤੇ ਕੁਛ ਨਹੀਂ, ਇਹਨੂੰ ਵੇਚ, ਦਰਵੇਸ਼ੀ ਚ ਜ਼ਿੰਦਗੀ ਕੱਢ, ਸਾਈਕਲ ਰੱਖ, ਪੈਸਾ ਕੁਛ ਨਹੀਂ। ਕਹਿੰਦੇ ਨੇ ਘਰ ਬੰਗਲਿਆਂ ਤੇ ਪੈਸਾ, ਉਹਨੂੰ ਕਹ ਤੂੰ ਬੰਗਲਾ ਕਿਉਂ ਬਣਾਇਆ, ਇਸੇ ਥੱਲੇ ਕਿਉਂ ਰਹਿਣਾ, ਪੈਸਾ ਤੇ ਕੁਛ ਨਹੀਂ, ਤੇਰੀ ਜੇਬੀ ਕਿਉਂ ਭਰੀ, ਪੈਸਾ ਤੇ ਕੁਛ ਨਹੀਂ। ਇਹ ਜਿਹੜੇ ਕਹਿੰਦੇ ਨੇ ਨਾ, ਹਾਲਾਂਕਿ ਸਾਰਿਆਂ ਤੋਂ ਬਹੁਤੀ ਪੈਸੇ ਦੀ ਹਵਸ, ਪੈਸੇ ਦਾ ਲਾਲਚ, ਇਹ ਉਹਨਾਂ ਨੂੰ ਹੀ ਹੁੰਦਾ, ਤੇ ਪੈਸੇ ਦੇ ਪਿੱਛੇ ਵੀ ਉਹੀ ਬਹੁਤੇ ਬੰਦੇ ਹੁੰਦੇ ਨੇ। ਤੇ ਦਿਮਾਗ ਤੋਂ ਕੰਮ ਲਓ, ਪੈਸਾ ਕਮਾਓ। ਹਾਂ, ਤੇ ਜਿਹੜਾ ਨਾ ਪੈਸਾ ਕਮਾਓ, ਤੇ ਮਾਸੀ ਜਿਹੜੀ ਗੁੱਡੋ, ਉਹਦੇ ਘਰੇ ਜਾ ਕੇ ਤੁਸੀਂ ਖੀਰ ਖਾਓ। ਬੇਬੇ ਨੇ ਗੁਲਾਬੀ ਸੂਟ ਪਾ ਲਿਆ, ਠੀਕ ਹੈ, ਤੇ ਮੈਂ ਹੁਣ ਲੱਗਾ ਘਰੋਂ ਫਰਾਰ। ਤੁਸੀਂ ਜਿਹੜਾ ਮੇਰੇ ਘਰੇ ਐਂਟਰੀ ਮਾਰੀ ਹੈ, ਤੇ ਮੇਰੇ ਆਉਣ ਤੋਂ ਪਹਿਲੇ ਤਿਆਰੀਆਂ ਵੱਟ ਕੇ ਰੱਖੀਆਂ, ਪਹਿਲੇ ਜਾਣ ਦੀਆਂ ਤਿਆਰੀਆਂ। ਜਾਣਾ ਹੈ, ਮੈਂ ਤੁਹਾਨੂੰ ਲਾ ਕੇ ਆਇਆ ਨਾ, ਕਿਉਂਕਿ ਮੈਨੂੰ ਇੱਕ ਕੰਮ ਆ ਤੇ ਮੈਂ ਕੰਮ ਜਾਣਾ, ਮੈਂ ਤੁਹਾਨੂੰ ਲਾ ਕੇ ਫਿਰ ਕੰਮ ਚੱਲ ਜਾਣਾ, ਠੀਕ ਹੈ। ਨਹੀਂ ਵੀ ਮੈਂ ਨਾਲ ਲੈ ਕੇ ਜਾਣਾ ਤੇ ਨਾਲ ਲੈ ਕੇ ਆਉਣਾ ਵਾ। ਯਾਰ ਉਹ ਛੱਡ ਜਾਏਗਾ ਮੁੰਡਾ ਹੁੰਦਾ, ਹੁਣ ਇਹ ਵੀ ਨਾ ਛੱਡ ਜਾਏਗਾ। ਹੁਣ ਮੁੰਡਾ ਹੁੰਦਾ ਛੱਡ ਕੇ ਜਾਵੇਗਾ, ਤੂੰ ਮੁੰਡਾ ਨਹੀਂ ਹੈ ਜਿਹੜਾ ਲੈ ਕੇ ਵੀ ਜਾਵੇ। ਮੈਂ ਕੰਮ ਜਾਣਾ ਕਿਤੇ, ਉਹ ਛੱਡ ਜਾਏਗਾ, ਮੈਨੂੰ ਕਹਦਾ। ਮੈਂ ਤਾਂ ਜਾਂਦੀ ਨਹੀਂ ਜੇ ਇਹ ਗੱਲ ਆ ਤਾਂ। ਚੱਲ ਫਿਰ ਮੈਨੂੰ ਇਹ ਕੰਮ ਹੋ ਜਾਂਦਾ, ਠੀਕ ਹੈ, ਉਸ ਤੋਂ ਬਾਅਦ ਆਪਾਂ ਜਾਂਦੇ। ਮੈਨੂੰ ਘੰਟਾ ਇੱਕ ਲੱਗਣਾ ਸਾਰਾ। ਸੋਤਾ ਕਰਨਾ ਤੂੰ ਇੱਥੇ ਹੀ। ਉਹ ਨਹੀਂ ਹੁੰਦਾ, ਸੋਤਾ ਨਹੀਂ ਹੁੰਦਾ, ਉਹ ਨਹੀਂ ਹੁੰਦਾ ਯਾਰ, ਨਹੀਂ ਹੁੰਦਾ। ਉਹ ਲਾਰੇ ਆ ਵੇਲੇ ਮੈਨੂੰ ਵਿੱਚ ਹੀ ਕਾਲਾਂ ਲੱਗੀ। ਸਿਆਣੇ ਕਹਿੰਦੇ ਇਹ ਪੁੱਤਰਾਂ ਦੇ ਲਾਰੇ ਤੇ ਪਰਨੇ ਕੁਵਾਰੇ, ਉਹ ਗੱਲ ਸਾਡੇ ਵਾਲੀ ਆ। ਨਹੀਂ ਆ ਮੈਨੂੰ ਹੁਣ ਫੋਨ ਦੇ ਵਿੱਚ ਹੀ ਕਾਲ ਆਣੀ, ਮੈਂ ਕਾਲ ਚੱਕਾਂ ਪਹਿਲੇ, ਉਸ ਤੋਂ ਬਾਅਦ ਯਾ ਬਾਬਾ। A few moments later. ये चेक करें यार, ये चेक करें कपड़ों का कितना बड़ा ढेर है। ਇਹ ਏਡਾ ਢੇਰ ਕੱਪੜਿਆਂ ਦਾ ਜਿਹੜਾ ਮੈਂ ਹੁਣ ਲਾ ਕੇ ਲੈ ਕੇ ਆਇਆ, ਠੀਕ ਹੈ। ਕੱਪੜੇ ਛੱਪੜੇ ਲਾ ਕੇ, ਖਾਣਾ ਖਾ ਕੇ ਮੈਂ ਛੱਤ ਤੇ ਗਿਆ ਸੀ। ਛੱਤ ਤੋਂ ਕੱਪੜੇ ਚੁੱਕ ਕੇ ਆਉਂਦਾ ਮੈਂ ਡਿੱਗਦਾ ਮੈਨੂੰ ਫੇਰ ਭੁੱਖ ਲੱਗ ਗਈ, ਠੀਕ ਹੈ। ਤੇ ਹੁਣ ਭੁੱਖ ਕੀ ਲੱਗੀ, ਮੈਂ ਕੱਪੜੇ ਛੱਪੜੇ ਚੇਂਜ ਕੀਤੇ ਨੇ, ਸ਼ਰਟ ਜਸਟ ਚੇਂਜ ਕੀਤੀ ਹੈ। ਹੁਣ ਮੈਂ ਜਾ ਰਿਹਾ ਵਾਕ ਤੇ, ਮੈਂ ਕਿਹਾ ਥੋੜੀ ਵਾਕ ਕਰੀਏ। ਤੇ ਵਾਕ ਕਰਕੇ, ਕਿਉਂਕਿ ਹੁਣ 11 ਵਜੇ ਨੇ ਆਲਮੋਸਟ, ਵਾਕ ਕਰਕੇ ਥੋੜੀ ਜਿਹੀ, ਤੇ ਉਸ ਤੋਂ ਬਾਅਦ ਫਿਰ ਆਪਾਂ ਆਪਣੇ ਵਲੌਗ ਨੂੰ ਐਂਡ ਕਰਾਂਗੇ। ਹੁਣ ਵਾਕ ਕਰਨ ਤੋਂ ਬਾਅਦ ਹੋਰ ਕੋਈ ਐਕਟੀਵਿਟੀ ਹੁੰਦੀ ਹੈ ਤਾਂ ਠੀਕ ਹੈ, ਨਹੀਂ ਤਾਂ ਆਪਾਂ ਇੱਥੇ ਵਲੌਗ ਐਡ ਕਰ ਦਿਆਂਗੇ। ਲੋ ਯਾਰ, ਤੁਸੀਂ ਵੀ ਕਹਿੰਦੇ ਨੇ ਕਿ ਮਿਨੀ ਫੈਮਿਲੀ ਵਾਲੇ ਵੀ ਅਜੀਬ ਹੈ ਨਾ, ਖਾ ਲੈਂਦੇ ਨੇ, ਵਾਕ ਕਰ ਲੈਂਦੇ ਨੇ, ਭੁੱਖ ਲੱਗਦੇ ਨੇ, ਫਿਰ ਖਾਣਾ ਸ਼ੁਰੂ ਕਰ ਦਿੰਦਾ। ਵਾਕ ਸ਼ਾਕ ਕਰਕੇ ਆਇਆ ਤਾਂ ਬੱਤੀ ਚਲੇ ਗਈ ਸੀ, ਬੱਤੀ ਜਾ ਕੇ ਵਾਪਸ ਆਈ, ਝੁੱਟ ਕੇ ਮਾਰੇ, 2 ਬੇਬੇ ਸੁੱਤੀ ਪਈ, ਉੱਠ ਗਈ। ਹੁਣ ਸਾਨੂੰ ਫਿਰ ਭੁੱਖ ਲੱਗ ਗਈ, ਹੁਣ ਆ ਸ਼ੇਕ ਸ਼ੂਕ ਬਣਾ ਲਿਆ, ਸਾਰਾ ਦਿਨ ਵੀ ਖਾਣ, ਸਾਡਾ ਰਾਤ ਵੀ ਖਾਣ। ਹਾਂਜੀ, ਸਾਰੀ ਦੁਨੀਆ ਖਾਂਦੀ ਹੈ, ਖਾਣ ਤੋਂ ਬਗੈਰ ਤੇ ਜਿੰਦਾ ਹੀ ਕੋਈ ਨਹੀਂ, ਠੀਕ ਹੈ। ਅਸੀਂ ਕੋਈ ਨੋਖਾ ਨਹੀਂ ਖਾਂਦੇ ਆ, ਸਾਰੀ ਦਿਹਾੜੀ ਹੁੰਦਾ ਹੀ ਖਾਣ ਪੀਣਾ। ਹੋਰ ਕੰਮ ਕੀ ਹੁੰਦਾ ਭਲਾ? ਖਾਓ ਪੀਓ, ਐਸ਼ ਕਰੋ, ਮौज ਕਰੋ, ਠੀਕ ਹੈ। ਤੇ ਆ ਵੇਖੋ ਕੋਈ ਕਿੰਨਾ ਦੇ ਬੇਬੇ ਇੰਜ ਕਰਦੀਆਂ ਨੇ, ਜੇ ਤੁਸੀਂ ਬਿਸਕੁਟਾਂ ਦੇ ਸਾਰੇ ਪੈਕਟ ਖੋਲ ਲਵੋ ਤੇ ਤੁਹਾਡੇ ਬਚ ਜਾਣਾ ਹੈ, ਤੁਸੀਂ ਇਕੱਠੇ ਕਰਕੇ ਡੱਬੇ 'ਚ ਪਾ ਕੇ ਜਦੋਂ ਦਿਲ ਕੀਤਾ ਇੱਕ ਕੱਢ ਕੇ ਖਾ ਲਿਆ, ਕਿ ਹੁਣ ਕੋਈ ਜ਼ਰੂਰੀ ਕਿ ਸਾਰੇ ਖਿਲਾਰ ਕੇ ਰੱਖੇ? ਇੱਕ ਕੱਢ ਕੇ ਕੋਨ ਨੂੰ ਖੋਲਣ ਨੂੰ, ਸਾਰਿਆਂ ਨੂੰ ਮੁਕਾ ਕੇ ਸੋਨਾ ਡੱਬਾ ਵੇਲਾ ਹੋ ਗਿਆ। ਆਰਾਮ ਕਰੇ, ਸਾਡੇ ਮਗਰ ਲੱਗਾ ਹੋਇਆ। ਲੋ ਜੀ, ਹੁਣ ਇਹ ਸ਼ੇਕ ਬਣ ਗਿਆ। ਰਾਤ ਦੇ ਵਜਣ ਵਾਲਾ ਕੋਈ 1, ਠੀਕ ਹੈ। ਵਾਕ ਸ਼ਾਕ ਮੈਂ ਕਰ ਰਿਹਾ, ਉਦੋਂ 11 ਵਜੇ ਜਦੋਂ ਵਾਕ ਤੇ ਗਿਆ, ਵਾਕ ਕਰਕੇ ਆਇਆ ਤੇ ਲਾਈਟ ਚਲੀ ਗਈ, ਲਾਈਟ ਉਹਦੇ 'ਚ ਮੱਕੇ ਮਾਰੀ ਜਾਂਦੀ ਸੀ। ਤੇ ਹੁਣ ਬੇਬੇ ਉੱਠ ਪਈ ਹੈ, ਸ਼ੇਕ ਸ਼ੂਕ ਬਣਾ ਲਿਆ, ਹੁਣ ਪੀਨੇ ਆ, ਤੇ ਪੀਣ ਤੋਂ ਬਾਅਦ ਫਿਰ ਆਪਾਂ ਇੱਥੇ ਕਰਦੇ ਹਾਂ ਗੁੱਡ ਬਾਏ, टाटा ਤੇ बाय बाय, ठीक है। उम्मीद है कि आपको वीडियो अच्छी लगी होगी। वीडियो को लाइक शेयर कमेंट और चैनल को करें सब्सक्राइब। इंशाल्लाह जल्दी अपनी 10K मिनी फैमिली को लेके चलते हैं, मिनी फैमिली को ऊपर लेके जाना, मजे के व्लॉग लेके आने हैं, और दुआ में याद रखिएगा भाई को। मिलते हैं सुबह एक नए व्लॉग के साथ। अल्लाह हाफिज़ और बाय बाय।